ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 16 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੈਲੀਫੋਰਨੀਆ ਦੀਆਂ ਅੱਗਾਂ ਨੂੰ ਲੈ ਕੇ ਜੇ ਅਪਡੇਟ ਕਰਦੇ ਜਾਈਏ ਤੇ ਜਿਸ ਹਿਸਾਬ ਦੇ ਨਾਲ ਅੱਜ 3 ਵਜੇ ਤੋਂ ਬਾਅਦ ਹੁਣ ਹਵਾਵਾਂ ਜੋ ਵਿੰਡਸ ਹੈਗੀਆਂ ਆ ਉਹ ਸਲੋ ਡਾਊਨ ਹੋ ਗਈਆਂ ਤੇ ਉਹਦੇ ਨਾਲ ਹੁਣ ਜੋ ਫਾਇਰ ਫਾਈਟਰਸ ਆ ਉਹਨਾਂ ਦਾ ਹੱਥ ਕਾਫੀ ਉੱਪਰ ਹੋ ਗਿਆ ਅੱਗ ਬੁਝਾਉਣ ਦੇ ਲਈ। ਹਜੇ ਕਹਿੰਦੇ ਵੀ ਨਾਟ ਆਊਟ ਆਫ ਦਾ ਵੁੱਡਸ ਯੈਟ, ਇਹ CNN ਰਿਪੋਰਟ ਕਰ ਰਿਹਾ ਹੈਗਾ। ਅਗਲੇ ਹਫਤੇ ਫਿਰ ਹਫਤੇ ਦੇ ਸ਼ੁਰੂਆਤ ਦੌਰਾਨ ਮੰਡੇ ਸੋਮਵਾਰ ਤੇ ਮੰਗਲਵਾਰ ਨੂੰ ਹਵਾਵਾਂ ਤੇਜ਼ ਚੱਲਣਗੀਆਂ। ਹੁਣ ਤੱਕ 27 ਲੋਕਾਂ ਦੀ ਮੌਤ ਕਨਫਰਮ ਹੋ ਚੁੱਕੀ ਆ। 31 ਲੋਕ ਹਜੇ ਵੀ ਮਿਸਿੰਗ ਹੈਗੇ ਆ ਤੇ ਪੂਰੀਆਂ ਦੀਆਂ ਪੂਰੀ ਨੇਬਰਹੁੱਡ ਜਿਹੜੀ ਆ ਉਹ ਵਾਈਪ ਆਊਟ ਹੋ ਗਈ ਆ। 1,70,000 ਲੋਕ ਇਵੈਕੂਏਸ਼ਨ ਆਰਡਰ ਦੇ ਅੰਡਰ ਆ। 82,400 ਹਜੇ ਪਹਿਲਾਂ 1,70,000 ਨੂੰ ਕੀਤਾ ਸੀ। ਹੁਣ ਵੀ ਜਿਸ ਟਾਈਮ ਦੇ ਉੱਤੇ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ 82,400 ਲੋਕ ਅੰਡਰ ਇਵੈਕੂਏਸ਼ਨ ਆਰਡਰ ਹੈਗੇ ਆ। 90,400 ਨੂੰ ਵਾਰਨਿੰਗ ਦਿੱਤੀ ਹੋਈ ਹੈਗੀ ਆ ਵੀ ਕਿਸੇ ਟਾਈਮ ਵੀ ਜਿਹੜੀ ਆ ਅੱਗ ਉਧਰ ਨੂੰ ਜਾ ਸਕਦੀ ਆ ਜਾਂ ਉਹਨਾਂ ਨੂੰ ਇਵੈਕੂਏਟ ਕੀਤਾ ਜਾ ਸਕਦਾ ਹੈਗਾ। ਗੈਟੀ ਸੈਂਟਰ ਆਰਟ ਮਿਊਜ਼ੀਅਮ ਜੋ ਬ੍ਰੈਂਟਵੁੱਡ ਨੇਬਰਹੁੱਡ 'ਚ ਆ ਉਹ ਜਨਵਰੀ 28 ਨੂੰ ਖੁੱਲ ਜਾਊਗੀ ਕਿਉਂਕਿ ਅੱਗ ਲੱਗਣ ਕਰਕੇ ਲਾਸ ਐਂਜਲਸ ਏਰੀਏ ਦਾ ਬਹੁਤਾ ਹਿੱਸਾ ਧੂਆਂ ਬਹੁਤ ਸੀ, ਸਾਹ ਲੈਣਾ ਲੋਕਾਂ ਦੇ ਲਈ ਬੜਾ ਔਖਾ ਸੀ। ਵੱਡੀ ਗਿਣਤੀ ਦੇ ਵਿੱਚ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੇ ਵਾਪਸ ਆਪਣੇ ਜਿੱਥੇ ਜਿੱਥੇ ਉਹਨਾਂ ਦੇ ਘਰ ਸੀ ਉਸ ਏਰੀਏ ਨੂੰ ਵਾਪਸ ਜਾਣਾ ਸ਼ੁਰੂ ਕੀਤਾ ਤਾਂ ਕਿ ਉਹ ਜਾ ਕੇ ਦੇਖ ਸਕਣ ਵੀ ਕੋਈ ਉਹਨਾਂ ਦਾ ਸਮਾਨ ਜਾਂ ਕੋਈ ਮਾੜੀ ਮੋਟੀ ਚੀਜ਼ ਕਿਤੇ ਬਚੀ ਵੀ ਆ ਜਾਂ ਨਹੀਂ ਹੈਗੀ। ਈਟਨ ਫਾਇਰ ਜਿੱਥੇ ਲੱਗੀ ਸੀ ਉਹਦੇ ਨਾਲ 7500 ਸਟਰਕਚਰਸ ਸੜ ਕੇ ਸੁਆਹ ਹੋ ਗਈਆਂ, ਜਿਨ੍ਹਾਂ ਦੇ ਵਿੱਚੋਂ 4300 ਸਿੰਗਲ ਫੈਮਿਲੀ ਹੋਮ ਸੀਗੇ। ਸੋ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ। ਜੀ, ਅੱਜ ਇਸੇ ਮਾਮਲੇ ਦੇ ਵਿੱਚ ਅਸੈਂਬਲੀ ਮੈਂਬਰ ਜਸਮੀਤ ਕੌਰ ਬੈਂਸ, ਉਹਨਾਂ ਦੇ ਨਾਲ ਗੱਲਬਾਤ ਹੋਈ। ਉਹਨਾਂ ਦੀ ਜਿਹੜੀ ਇੰਟਰਵਿਊ ਆਲਰੇਡੀ ਅਸੀਂ YouTube ਫੇਸਬੁੱਕ ਦੇ ਉੱਤੇ ਪਾ ਦਿੱਤੀ ਆ। ਉਹ ਡਿਪਲੋਏ ਹੋਏ ਸੀਗੇ ਉੱਥੇ ਤੇ ਉਹਨਾਂ ਨੇ ਜਿਹੜਾ ਉਹ ਕਾਫੀ ਜਿਹੜੀਆਂ ਚੀਜ਼ਾਂ ਜਿਹੜੀਆਂ ਦੱਸੀਆਂ, ਦਿਖਾਇਆ, ਗੱਲਾਂ ਉਹਨਾਂ ਨੇ ਜਿਹੜੀਆਂ ਕੀਤੀਆਂ ਵੀ ਉਹਨਾਂ ਥਾਵਾਂ ਦੇ ਉੱਤੇ ਜਿਹੜਾ ਉਹ ਪਹੁੰਚੇ ਸੀ, ਦੇਖਿਆ ਸੀ ਵੀ ਕਿੱਦਾਂ ਦੇ ਹਾਲਾਤ ਜਿਹੜੇ ਉੱਥੇ ਬਣੇ ਪਏ ਆ ਤੇ ਵੱਧ ਤੋਂ ਵੱਧ ਜਿਹੜਾ ਉਹਨਾਂ ਨੇ ਆਖਿਆ ਵੀ ਲੋਕਾਂ ਨੂੰ ਇੱਕ ਦੂਜੇ ਦਾ ਇਸ ਟਾਈਮ ਸਾਥ ਦੇਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਇਹ ਚੀਜ਼ ਕਹਿੰਦੇ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ। ਉਧਰ ਫਾਇਰ ਕੰਡੀਸ਼ਨਸ ਜਿੱਦਾਂ ਤੁਸੀਂ ਦੱਸਿਆ ਵੀ ਇੰਪਰੂਵ ਜਿਹੜੀਆਂ ਹੋ ਰਹੀਆਂ। 33 ਸਕੂਲ ਜਿਹੜੇ ਉਹ ਬੰਦ ਰਹੇ ਆ ਪਿਛਲੇ ਕਈ ਦਿਨਾਂ ਤੋਂ ਤੇ ਉਹਦੇ ਕਰਕੇ ਕਹਿੰਦੇ ਵੀ 30,000 ਜਿਹੜੇ ਸਟੂਡੈਂਟ ਆ ਇਹਦੇ ਕਰਕੇ ਇੰਪੈਕਟ ਹੋ ਚੁੱਕੇ ਨੇ। ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਜਿਹੜਾ ਉਹ ਦੱਸਿਆ ਜੀ ਇਹ ਕਨਫਰਮ ਨਹੀਂ ਆ ਵੀ ਮੁੜ ਦੁਬਾਰਾ ਸਕੂਲ ਕਦੋਂ ਜਿਹੜੇ ਉਹ ਚਾਲੂ ਹੋ ਸਕਦੇ ਨੇ। ਅਜੇ ਤਾਂ ਉੱਦਾਂ ਦੇ ਵੀ ਕਈ ਚਾਰਟਰ ਤਾਂ ਰੈਗੂਲਰ ਜਿਹੜੇ ਸਕੂਲ ਸੀ ਜਿਨ੍ਹਾਂ ਨੂੰ ਅੱਗਾਂ ਦੇ ਨਾਲ ਪ੍ਰਭਾਵ ਜਿਹੜਾ ਉਹ ਪਿਆ ਸੀਗਾ। ਉਧਰ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਉਹਨਾਂ ਨੇ ਕਿਹਾ ਵੀ ਅਸੀਂ ਪ੍ਰਾਈਸ ਗੌਜਿੰਗ ਨੂੰ ਟਰੈਕ ਕਰਨ ਦੇ ਲਈ ਤੇ ਪ੍ਰੋਸੀਕਿਊਟ ਕਰਨ ਦੇ ਲਈ ਜਿਹੜੀਆਂ ਨਵੇਂ ਕਦਮ ਜਿਹੜੇ ਉਹ ਚੁੱਕ ਰਹੇ ਹੈਗੇ ਆ। ਕਹਿੰਦੇ ਵੀ ਉਸ ਇਲਾਕੇ ਦੇ ਵਿੱਚ ਜਿਹੜੇ ਲੋਕ ਆ ਗਰੀਡੀ ਬਿਜ਼ਨੈਸਿਸ ਤੇ ਲੈਂਡਲੋਰਡਸ ਦੀ ਮਾਰ ਤੋਂ ਬਚਣ ਦੇ ਲਈ ਸਕੈਮ ਆਰਟਿਸਟ ਤੇ ਪ੍ਰੈਡੇਟਰੀ ਬਾਇਰਸ ਆ ਉਹਨਾਂ ਤੋਂ ਜਿਹੜਾ ਉਹ ਬਚਣ ਦੇ ਲਈ ਅਸੀਂ ਇਹ ਜਿਹੜੇ ਕਦਮ ਆ ਉਹ ਚੁੱਕ ਰਹੇ ਹਾਂ। ਉਧਰ ਪੈਲੀਸੇਡਸ ਦੇ ਉਹ ਇਲਾਕੇ, ਪਹਾੜੀ ਦੇ ਉਹ ਇਲਾਕੇ ਜਿਹੜੇ ਬੁਰੀ ਤਰ੍ਹਾਂ ਝੁਲਸ ਗਏ ਸੀ, ਕਹਿੰਦੇ ਲੈਂਡਸਲਾਈਡ ਵੀ ਅੱਜ ਸਪੌਟ ਕੀਤੇ ਗਏ ਆ। ਡਾਕਟਰ ਬੈਂਸ ਨੇ ਦੱਸਿਆ ਵੀ ਆਉਂਦੇ 2 ਵੀਕਾਂ ਦੇ ਵਿੱਚ ਇੱਕ ਐਟਮੋਸਫੇਰਿਕ ਰਿਵਰ ਜਿਹੜੀ ਆ ਉਹ ਕੈਲੀਫੋਰਨੀਆ ਦੇ ਵਿੱਚ ਸਦਰਨ ਕੈਲੀਫੋਰਨੀਆ ਵਾਲੇ ਪਾਸੇ ਆ ਸਕਦੀ ਆ
ਜੋ ਕਿ ਇਵੈਂਚੁਅਲੀ ਮਡ ਸਲਾਈਡਸ ਲੈਂਡਸਲਾਈਡ ਇੱਥੇ ਲਿਆ ਸਕਦੀ, ਕਿਉਂਕਿ ਇਸ ਟਾਈਮ ਸਭ ਕੁਛ ਜਿਹੜਾ ਉਹ ਝੁਲਸ ਚੁੱਕਾ ਆ ਤੇ ਉਸ ਪਾਣੀ ਦੇ ਬਹਾਅ ਨੂੰ ਰੋਕਣ ਦੇ ਲਈ ਕੁਛ ਵੀ ਨਹੀਂ ਹੈਗਾ। ਤੇ ਉਸ ਦੀ ਤਿਆਰੀ ਦੇ ਵਿੱਚ ਇਸ ਟਾਈਮ ਫਾਇਰ ਫਾਈਟਰਸ ਤੇ ਕੈਲੀਫੋਰਨੀਆ ਤੇ LA ਵਾਲੇ ਜਿਹੜੇ ਉਹ ਲੱਗੇ ਹੈਗੇ ਆ। ਸ਼ਹਿਰੀ ਡਿਪਾਰਟਮੈਂਟ ਨੇ ਜਿਹੜਾ ਉਹ ਕਿਹਾ ਵੀ ਘੱਟੋ ਘੱਟ 1 ਵੀਕ ਅਜੇ ਹੋਰ ਲੱਗ ਸਕਦਾ ਆ ਝੁਲਸੇ ਹੋਏ ਨੇਬਰਹੁਡਸ ਦੇ ਵਿੱਚ ਵਾਪਸ ਲੋਕਾਂ ਨੂੰ ਪਰਤਣ ਦੇ ਲਈ ਚੀਜ਼ਾਂ ਜਿਹੜੀਆਂ ਉਹ ਦੇਖਣ ਦੇ ਲਈ। ਪੈਲੀਸਾਈਡ ਫਾਇਰ ਦੇ ਇਨਵੈਸਟੀਗੇਟਰਸ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਕੋਲ ਘੱਟੋ ਘੱਟ 150 ਅਜਿਹੀਆਂ ਲੀਡਸ ਮਿਲੀਆਂ ਨੇ ਜਿਸ ਦੀ ਉਹ ਜਾਂਚ ਕਰ ਰਹੇ ਆ ਵੀ ਇਹ ਬਲੇਜ਼ ਨੂੰ ਕਿਸ ਤਰੀਕੇ ਦੇ ਨਾਲ ਇਸ ਦੀ ਜਿਹੜੀ ਉਹ ਸ਼ੁਰੂਆਤ ਹੋਈ ਸੀਗੀ। ਸੋ ਰੈੱਡ ਫਲੈਗ ਵਾਰਨਿੰਗਸ ਅਜੇ ਵੀ ਇਫੈਕਟ ਦੇ ਵਿੱਚ ਨੇ, ਪਰ ਕੰਡੀਸ਼ਨਸ ਹੋਪਫੁਲੀ ਆਉਂਦੇ ਵੀਕ ਤੱਕ ਜਿਹੜੀਆਂ ਇੰਪਰੂਵ ਹੋਣ। ਅਗਲੇ ਵੀਕ 'ਚ ਇੱਕ ਵਾਰੀ ਫਿਰ ਤੇਜ਼ ਹਵਾਵਾਂ ਜਿਹੜੀਆਂ ਉਹ ਆਉਣਗੀਆਂ, ਪਰ ਇਹੀ ਆਪਾਂ ਉਮੀਦ ਕਰਦੇ ਹਾਂ ਵੀ ਉਸ ਤੋਂ ਪਹਿਲਾਂ ਇਹਨਾਂ ਅੱਗਾਂ ਦੇ ਉੱਤੇ ਵੱਧ ਤੋਂ ਵੱਧ ਕਾਬੂ ਜਿਹੜਾ ਉਹ ਪਾਇਆ ਜਾ ਸਕੇ। ਮਰਨ ਵਾਲਿਆਂ ਦੀ ਸੰਖਿਆ ਇਹ ਹੁਣ ਵੱਧ ਕੇ ਕਹਿੰਦੇ 27 ਹੋ ਚੁੱਕੀ ਆ। ਕੈਵਨ ਨਿਊਸਮ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤੇ ਆ, ਜਿਹਦੇ ਮੁਤਾਬਕ ਜੋ ਵਾਈਲਡ ਫਾਇਰ ਵਿਕਟਮਸ ਆ ਉਹਨਾਂ ਨੂੰ ਇਮੀਡੀਏਟ ਹਾਊਸਿੰਗ ਦੀ ਜੋ ਜ਼ਰੂਰਤ ਆ ਉਸ ਨੂੰ ਐਡਰੈਸ ਕੀਤਾ ਜਾ ਸਕੇ, ਤੇ ਜੋ ਸਟੇਟ ਦੇ ਪ੍ਰੋਪਰਟੀ ਦੇ ਟੈਕਸ ਡੈਡਲਾਈਨ ਹੁੰਦੀ ਹੈਗੀ ਆ ਫਰਵਰੀ ਅਪ੍ਰੈਲ ਦੇ ਵਿੱਚ, ਉਸ ਨੂੰ ਜਿਹੜਾ ਐਕਸਟੈਂਡ ਕੀਤਾ ਗਿਆ ਹੈਗਾ। ਕਹਿੰਦੇ ਵੀ ਵਾਈਲਡ ਫਾਇਰ ਜਿਸ ਹਿਸਾਬ ਦੇ ਨਾਲ ਕੰਟੇਨਡ ਹੋ ਰਹੀ ਹੈਗੀ ਆ, ਆਫੀਸ਼ੀਅਲ ਹਜੇ ਵੀ ਵਾਰਨਿੰਗ ਦੇ ਰਹੇ ਆ ਵੀ ਨੈਕਸਟ ਵੀਕ ਜੋ ਅੱਗ ਆ ਉਹ ਤੇਜ਼ ਹੋ ਸਕਦੀ ਆ, ਹਵਾਵਾਂ ਤੇਜ਼ ਹੋਣੀਆਂ ਹੈਗੀਆਂ। ਸੋ ਫਾਰ ਈਟਨ ਫਾਇਰ 55% ਕੰਟੇਨਡ ਹੈਗੀ ਆ, ਪੈਲੀਸੇਡਸ ਫਾਇਰ ਸਿਰਫ 22% ਕੰਟੇਨਡ ਹੈਗੀ ਆ। ਮੋਸਟ ਆਫ ਦਾ ਵਾਰਨਿੰਗ ਜਿਹੜੀ ਰੈੱਡ ਫਲੈਗ ਸੀਗੇ ਉਹ ਹੁਣ ਐਕਸਪਾਇਰ ਹੋ ਜਾਣਗੇ। ਜੋ ਗਵਰਨਰ ਸਾਹਿਬ ਆ ਉਹ ਕਹਿ ਰਹੇ ਆ ਵੀ ਘਰ ਬਣਾਉਣ ਦੇ ਲਈ ਜਿਹੜੀਆਂ ਕਈ ਗਵਰਨਮੈਂਟ ਦੇ ਰੈਗੂਲੇਸ਼ਨਸ ਆ ਉਹਨਾਂ ਨੂੰ ਲੂਜ਼ ਕੀਤਾ ਜਾਊਗਾ, ਤਾਂ ਕਿ ਛੇਤੀ ਤੋਂ ਛੇਤੀ ਜੋ ਲੋਕ ਆ ਉਹ ਆਪਣੇ ਘਰ ਬਣਾ ਸਕਣ। ਦ ਹਰਸਟ ਫਾਇਰ ਉਹ 100% ਇਸ ਟਾਈਮ ਕੰਟੇਨਡ ਹੋ ਗਈ ਹੈਗੀ ਆ। ਕੈਲੀਫੋਰਨੀਆ ਪ੍ਰਾਈਸ ਗੌਜਿੰਗ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਕੰਮ ਕਰ ਰਿਹਾ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬਾਂਟਾ ਉਹਨਾਂ ਨੇ ਦੱਸਿਆ ਵੀ ਅਸੀਂ ਵੱਖ-ਵੱਖ ਜਗ੍ਹਾ ਤੇ ਇਨਵੈਸਟੀਗੇਸ਼ਨ ਕਰ ਰਹੇ ਆ। ਕੋਈ ਵੀ ਸਟੋਰ, ਗੈਸ ਸਟੇਸ਼ਨ, ਘਰਾਂ ਦੇ ਰੈਂਟ, ਅਪਾਰਟਮੈਂਟਾਂ ਦੇ, ਹੋਟਲ ਦੇ ਰੈਂਟ, ਫੂਡ, ਕਿਸੇ ਤਰ੍ਹਾਂ ਦੀ ਵੀ ਪ੍ਰਾਈਸ ਗੌਜਿੰਗ ਕਰ ਰਹੇ ਆ ਜੇ 10% ਤੋਂ ਵੱਧ, ਇਨਕਲੂਡਿੰਗ Airbnb, ਤੇ ਕਹਿੰਦੇ ਵੀ $10,000 ਫਾਈਨ ਆ, 1 ਸਾਲ ਦੀ ਸਜ਼ਾ ਹੋ ਸਕਦੀ ਹੈਗੀ ਆ। ਕੈਲੀਫੋਰਨੀਆ ਦਾ ਪ੍ਰਾਈਸ ਗੌਜਿੰਗ ਲਾਅ ਪ੍ਰੋਹਿਬਿਟ ਕਰਦਾ ਆ ਸੈਲਰਸ ਨੂੰ ਆਪਣੀ ਕੋਈ ਵੀ ਚੀਜ਼ ਵੇਚਣ ਤੋਂ 10% ਪ੍ਰਾਈਸ ਵਧਾਉਣ ਤੋਂ ਉਹ ਨਹੀਂ ਜ਼ਿਆਦਾ ਵਧਾ ਸਕਦੇ ਹੈਗੇ। ਸੋ ਲਾ ਇਹ ਲਾਸ ਐਂਜਲਸ ਤੇ ਵੈਂਚਰਾ ਕਾਉਂਟੀਜ਼ ਤੇ ਉਸ ਦੇ ਆਲੇ ਦੁਆਲੇ ਦੀਆਂ ਹੋਰ ਸਦਰਨ ਕੈਲੀਫੋਰਨੀਆ ਦੀਆਂ ਕਾਉਂਟੀਜ਼ ਦੇ ਉੱਤੇ ਲਾਗੂ ਹੁੰਦਾ ਹੈਗਾ ਆ। FBI ਨੇ ਵੀ ਵਾਰਨਿੰਗ ਦਿੱਤੀ ਆ ਵੀ ਬਹੁਤ ਸਾਰੇ ਜਿਹੜੇ ਸਕੈਮਰਸ ਆ ਉਹ ਲਾਸ ਐਂਜਲਸ ਏਰੀਏ ਜਿਨ੍ਹਾਂ ਦੇ ਘਰ ਖਰਾਬ ਸੜ ਗਏ ਆ ਉਹਨਾਂ ਨੂੰ ਕਾਲਾਂ ਕਰ ਰਹੇ ਹੈਗੇ ਆ। ਦੇਖੋ ਵੀ ਲੋਕ ਇਸ ਟਾਈਮ ਦੇ ਉੱਤੇ ਵੀ ਜਦੋਂ ਸਾਰਾ ਕੁਝ ਗਵਾ ਚੁੱਕੇ ਆ ਤੇ ਕਾਲਾਂ ਕਰ ਕਰਕੇ ਵੀ ਜੀ ਅਸੀਂ ਤੁਹਾਨੂੰ ਲੋਨ ਦੇਵਾਂਗੇ, ਫ੍ਰੀ ਲੋਨ ਦੇਵਾਂਗੇ, ਪੇਮੈਂਟਾਂ ਤੁਹਾਡੀਆਂ ਨਹੀਂ ਹੋਣਗੀਆਂ, ਇਸ ਤਰ੍ਹਾਂ ਦੇ ਜਿਹੜੇ ਝੂਠੇ ਵਾਅਦੇ ਕਰਕੇ ਪਰਸਨਲ ਇਨਫੋਰਮੇਸ਼ਨ ਕਲੈਕਟ ਕਰ ਰਹੇ ਹੈਗੇ ਆ। 2024 ਦੇ ਵਿੱਚ FBI ਦੀ ਇੰਟਰਨੈਟ ਕ੍ਰਾਈਮ ਕੰਪਲੇਂਟ ਸੈਂਟਰ ਨੇ 4500 ਤੋਂ ਵੱਧ ਕੰਪਲੇਨਸ ਜਿਹੜੀਆਂ ਰਿਸੀਵ ਕੀਤੀਆਂ ਸੀਗੀਆਂ, ਜਿਹਦੇ ਵਿੱਚ ਫਰੋਜੂਲੈਂਟ ਚੈਰਿਟੀਜ਼, ਜਿਸ ਤਰ੍ਹਾਂ ਵੀ ਉਹੀ ਜੀ ਅਸੀਂ ਪੈਸੇ ਇਕੱਠੇ ਕਰ ਰਹੇ ਹਾਂ ਲਾਸ ਐਂਜਲਸ ਫਾਇਰ ਦੇ ਲਈ, ਜਾਂ ਅਸੀਂ ਆਹ ਕਰ ਰਹੇ ਹੈਗੇ ਆ, ਇਦਾਂ ਦੀਆਂ ਆਰਗੇਨਾਈਜੇਸ਼ਨ ਨੇ $96 ਮਿਲੀਅਨ 2024 ਦੇ ਵਿੱਚ ਲੋਕਾਂ ਤੋਂ ਲੁੱਟਿਆ ਹੈਗਾ ਆ। ਲਾਸ ਐਂਜਲਸ ਡਿਪਾਰਟਮੈਂਟ ਆਫ ਵਾਟਰ ਤੇ ਪਾਵਰ ਇੰਪਲਾਈਜ਼ ਉਹਨਾਂ ਨੂੰ ਲੋਕ ਥ੍ਰੈਟ ਕਰ ਰਹੇ ਆ। ਇਹ ਪੁਲਿਸ ਕੋ ਕਾਫੀ ਰਿਪੋਰਟਸ ਗਈਆਂ, ਕਹਿੰਦੇ ਵੀ ਪਾਣੀ ਹੈ ਨਹੀਂ ਸੀ, ਸਾਡੇ ਘਰ ਜਿਹੜੇ ਆ ਉਹ ਸੜ ਗਏ ਤੇ ਤੁਸੀਂ ਜਿਹੜੇ ਆ ਉਹ ਜ਼ਿੰਮੇਵਾਰ ਹੈਗੇ ਆ। ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਮੈਂਬਰਸ ਨੇ ਪਲਾਨਿੰਗ ਤਿਆਰ ਕੀਤੀ ਆ ਇਦਾਂ ਦਾ ਲੈਜਿਸਲੇਸ਼ਨ ਲਿਆਉਣ ਦੇ ਲਈ, ਜਿਹਦੇ ਕਰਕੇ ਵਾਈਲਡ ਫਾਇਰ ਜਿਹੜੇ ਏਰੀਏ ਦੇ ਵਿੱਚ ਰਿਕਵਰੀ ਹੋਣੀ ਆ ਉਸ ਨੂੰ ਤੇਜ਼ ਕੀਤਾ ਜਾ ਸਕੇ। ਸੋ ਫਾਰ 3-3 ਮਹੀਨੇ ਤੱਕ ਜਿਹੜੀਆਂ ਘਰਾਂ ਦੀਆਂ ਪੇਮੈਂਟਸ ਆ ਕੁਝ ਮਾਰਗੇਜ ਕੰਪਨੀਆਂ ਨੇ ਡਿਲੇ ਕੀਤੀਆਂ ਆ, ਪਰ ਹੁਣ ਤੁਸੀਂ ਹਿਸਾਬ ਲਾ ਲਓ ਕਿ ਜਦੋਂ ਤੁਹਾਡੇ ਕੋਲ ਘਰ ਨਾ ਹੋਵੇ, ਮੋਰੇ ਤੁਸੀਂ ਘਰ ਲੱਭਣਾ ਆ, ਬਹੁਤ ਸਾਰੇ ਲੋਕਾਂ ਕੋਲ ਇੰਸ਼ੋਰੈਂਸ ਹੈ ਨਹੀਂ,
ਕਿਉਂਕਿ ਇੰਸ਼ੋਰੈਂਸ ਲੋਕਾਂ ਦੀ ਕੱਟ ਹੋ ਗਈ ਸੀ। ਕਈ ਵਾਰੀ ਲੋਕਾਂ ਦੇ ਘਰ ਫ੍ਰੀ ਹੋਏ ਆ, ਤੁਸੀਂ ਦੇਖੀਆਂ ਹੀ ਆ, ਕਈ 90 ਸਾਲਾਂ ਦੇ ਵੀ ਰਹਿੰਦੇ ਸੀ। ਉਹ ਕਹਿੰਦੇ ਵੀ ਹੁਣ ਇੰਸ਼ੋਰੈਂਸ ਮਹਿੰਗੀ ਇੰਨੀ ਆ, ਕਰਾਣੀ ਕਾਹਤੇ ਆ। ਪਰ ਜਦੋਂ ਹੁਣ ਇਦਾਂ ਦਾ ਟਾਈਮ ਆਉਂਦਾ ਤੇ ਉਹ ਫਿਰ ਕਿੱਥੇ ਜਾਣ। ਕਿੱਥੇ ਸਹੀ ਗੱਲ ਹੈ, ਸੋ ਇਹ ਜਿਹੜੀ ਬੜੀ ਸਿਚੁਏਸ਼ਨ ਆ ਸਿਚੁਏਸ਼ਨ। ਲਾਸ ਐਂਜਲਸ ਦੇ ਵਿੱਚ ਹਜੇ ਵੀ ਕਾਫੀ ਜਿਹੜੀ ਟੈਂਸ ਬਣੀ ਹੋਈ ਹੈਗੀ ਆ। LA ਕਾਉਂਟੀ ਦੇ ਵਿੱਚ ਫੋਨ ਅਲਰਟ ਸਿਸਟਮ ਹਜੇ ਵੀ ਗਲਤ ਲੋਕਾਂ ਨੂੰ ਜਾ ਰਹੇ ਹੈਗੇ ਆ। ਬਾਰ-ਬਾਰ ਕਾਉਂਟੀ ਤੋਂ ਜਿਹੜੀ ਮਿਸਟੇਕ ਹੋ ਰਹੀ ਹੈਗੀ ਆ, ਐਮਰਜੈਂਸੀ ਜਿਹੜੇ ਅਲਰਟਸ ਜਾਰੀ ਕੀਤੇ ਜਾਂਦੇ ਹੈਗੇ ਆ। LA ਦੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਕਿਹਾ ਗਿਆ ਆ ਵੀ ਪਾਣੀ ਸੇਫ ਨਹੀਂ ਹੈ ਡਰਿੰਕਿੰਗ ਵਾਟਰ, ਸੋ ਉਸ ਤੋਂ ਬਚਣਾ ਚਾਹੀਦਾ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੈਨੇਟ ਜਿਹੜਾ ਇੱਕ ਹਾਊਸ ਦੇ ਵਿੱਚ ਨਵਾਂ ਬਿੱਲ ਆ ਰਿਹਾ ਆ ਕੈਪੀਟਲ ਦੇ ਵਿੱਚ, ਇਹ ਇਮੀਗ੍ਰੇਸ਼ਨ ਦੇ ਨਾਲ ਵੀ ਇਹ ਸੰਬੰਧਿਤ ਆ, ਜਿਸ ਦੇ ਵਿੱਚ ਕਹਿੰਦੇ ਵੀ ਡੈਮੋਕ੍ਰੇਟਸ ਵੀ ਉਹਨਾਂ ਦਾ ਸਾਥ ਦੇ ਰਹੇ ਆ। ਰਿਪਰੈਜ਼ੈਂਟੇਟਿਵ ਨੈਂਸੀ ਮੇਸ ਸਾਊਥ ਕੈਰੋਲੀਨਾ ਤੋਂ ਹੈਗੇ ਨੇ। ਪ੍ਰੀਵੈਂਟਿੰਗ ਵਾਇਲੈਂਸ ਅਗੇਂਸਟ ਵੂਮਨ ਬਾਏ ਇਲੀਗਲ ਏਲੀਅਨਸ ਐਕਟ ਕਹਿੰਦੇ ਵੀ ਅੱਜ 145 ਦੇ ਮੁਕਾਬਲੇ 274 ਦੇ ਨਾਲ ਪਾਸ ਹੋ ਗਿਆ ਆ। ਸੋ 60 ਤੋਂ ਵੱਧ ਡੈਮੋਕ੍ਰੇਟਸ ਨੇ ਇਸ ਦੇ ਹੱਕ ਦੇ ਵਿੱਚ ਵੋਟ ਪਾਈ ਹੈਗੀ ਆ। ਜਿਹੜੇ ਸਾਬਕਾ ਮੈਜੋਰਟੀ ਵਿਪ ਰਿਪਰੈਜ਼ੈਂਟੇਟਿਵ ਜੇਮਸ ਕਲਾਈਬਰਨ ਤੇ ਨਾਲ ਜਿਹੜੇ ਐਰਿਕ ਸਵੈਲਵਲ, ਜਿਮੀ ਪਨੇਟਾ, ਐਡਮ ਗਰੇ, ਜਾਰਜ ਵਾਈਟਸਾਈਡਸ, ਮਾਈਕ ਲਵਿਨ ਤੇ ਜੋਸ਼ ਹਾਰਡਰ, ਉਹਨਾਂ ਨੇ ਵੀ ਇਸ ਦੇ ਹੱਕ ਦੇ ਵਿੱਚ ਵੋਟ ਪਾਈ ਹੈਗੀ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਰੀਸੈਂਟਲੀ ਜਿਹੜਾ ਲੇਕਿਨ ਰਾਈਲੀ, ਉਸ ਦਾ ਬਿੱਲ ਜਿਹੜਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਸੀਗਾ, ਉਸ ਨੂੰ ਵੀ ਪਾਸ ਕਰ ਦਿੱਤਾ ਸੀਗਾ ਹਾਊਸ ਨੇ, ਤੇ ਸੈਨੇਟ ਦੇ ਵਿੱਚ ਹੁਣ ਵੋਟ ਦੇ ਲਈ ਉਹ ਵੇਟ ਕਰ ਰਿਹਾ ਹੈਗਾ ਆ। ਸੋ ਇਹ ਦੂਸਰਾ ਇਮੀਗ੍ਰੇਸ਼ਨ ਦਾ ਅਜਿਹਾ ਬਿੱਲ ਆ ਜਿਸ ਦੇ ਵਿੱਚ ਕਹਿੰਦੇ ਵੀ ਕੋਈ ਵੀ ਜਿਹੜੀ ਹਿੰਸਾ ਔਰਤਾਂ ਦੇ ਖਿਲਾਫ ਇਲੀਗਲ ਏਲੀਅਨਸ ਦੇ ਦੁਆਰਾ ਜੇ ਕੀਤੀ ਜਾਂਦੀ ਆ, ਜੇ ਉਹਨਾਂ ਨੇ ਸੈਕਸ ਅਫੈਂਸ ਜਾਂ ਡੋਮੈਸਟਿਕ ਵਾਇਲੈਂਸ ਕਨਵਿਕਟ ਕੀਤੇ ਆ, ਤਾਂ ਉਹਨਾਂ ਨੂੰ ਇਨਐਡਮਿਸਿਬਲ ਤੇ ਡਿਪੋਰਟੇਬਲ ਜਿਹੜਾ ਆ ਉਹ ਕਰਾਰ ਦੇ ਦਿੱਤਾ ਜਿਹੜਾ ਹੋ ਜਾਵੇਗਾ। ਸੋ ਇਸ ਦੇ ਲਈ ਡੈਮੋਕ੍ਰੇਟਸ ਨੇ ਵੀ ਜਿਹੜਾ ਉਹ ਸਾਥ ਦਿੱਤਾ ਆ। ਡੈਮੋਕ੍ਰੇਟਸ ਲੱਗਦਾ ਹਰਜੋਤ ਸਿੰਘ ਜੀ ਉਹਨਾਂ ਨੂੰ ਹੁਣ ਸਮਝ ਆਉਣੀ ਸ਼ੁਰੂ ਹੋ ਗਈ ਆ ਵੀ ਲੋਕ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਜਾਂ ਕ੍ਰਾਈਮ ਦੇ ਮਾਮਲੇ ਦੇ ਵਿੱਚ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਜਾਂ ਕਿੱਦਾਂ ਦੀ ਚੀਜ਼ ਜਿਹੜੀ ਉਹ ਦੇਖਣਾ ਚਾਹੁੰਦੇ ਆ, ਤੇ ਉਹ ਵੀ ਹੁਣ ਅਜਿਹੇ ਬਿਲਸ ਦਾ ਜਿਹੜਾ ਸਾਥ ਦੇਣਾ ਸ਼ੁਰੂ ਕਰ ਰਹੇ ਆ। ਜੀ, ਵੇਰੀਏ ਦੇ ਵਿੱਚ ਸਟੋਮਿਕ ਬੱਗ ਜਿਹਦੇ ਕਰਕੇ ਕਾਫੀ ਲੋਕ ਬਿਮਾਰ ਹੋ ਰਹੇ ਹੈਗੇ ਆ, ਇਹ ਕਾਫੀ ਕੇਸ ਵੱਧ ਰਹੇ ਹੈਗੇ ਆ। ਏਰੀਆ ਦੇ ਹੈਲਥ ਐਕਸਪਰਟਸ ਪਬਲਿਕ ਨੂੰ ਵਾਰਨਿੰਗ ਕਰ ਰਹੇ ਹੈਗੇ ਆ ਵੀ ਪਿਛਲੇ ਦਿਨਾਂ ਦੇ ਵਿੱਚ ਡਾਈਜੈਸਟਿਵ ਵਾਇਰਸ ਜਿਹੜੀ ਕਿ ਹਾਈਲੀ ਕੰਟੈਂਜੀਅਸ ਹੈਗੀ ਆ, ਉਹ ਤੇਜ਼ੀ ਦੇ ਨਾਲ ਫੈਲ ਰਹੀ ਆ ਤੇ ਇਹਦੇ ਨਾਲ ਲੋਕਾਂ ਨੂੰ ਉਲਟੀਆਂ ਆਉਂਦੀਆਂ ਹੈਗੀਆਂ, ਬੁਖਾਰ ਚੜ੍ਹਦਾ ਹੈਗਾ ਆ, ਇਨਫਲੇਮੇਸ਼ਨ ਹੁੰਦੀ ਹੈਗੀ ਆ। ਸੋ ਇਹ ਕੇਸ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੇ ਮੁਤਾਬਕ ਕਾਫੀ ਤੇਜ਼ੀ ਦੇ ਨਾਲ ਏਰੀਏ ਦੇ ਵਿੱਚ ਫੈਲੇ ਹੈਗੇ ਆ। ਸੋ ਇਸ ਤੋਂ ਜਿਹੜਾ ਕਹਿੰਦੇ ਵੀ ਬਚਣਾ ਚਾਹੀਦਾ ਹੈਗਾ। ਯੂਜ਼ਲੀ ਇਹ ਅਰਲੀ ਸਪਰਿੰਗ ਦੇ ਵਿੱਚ ਹੁੰਦਾ ਹੈਗਾ, ਐਵਰੀ ਵਿੰਟਰ, ਪਰ ਨੇਸ਼ਨ ਵਾਈਡ 495 ਦੇ ਕਰੀਬ ਨੋਰੋ ਵਾਇਰਸ ਦੇ ਕੇਸ ਰਿਪੋਰਟ ਹੋਏ ਆ ਅਗਸਤ 1 ਤੋਂ ਲੈ ਕੇ ਦਸੰਬਰ 11 2024 ਦੇ ਵਿੱਚ। 3 ਮਹੀਨਿਆਂ ਦੇ ਵਿੱਚ 3-4 ਮਹੀਨਿਆਂ 'ਚ ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਵੱਲੋਂ ਦੱਸਿਆ ਗਿਆ ਹੈਗਾ। ਸੋ ਉਹ ਤੋਂ ਪਿਛਲੇ ਸਾਲ ਘੱਟ ਕੇਸ ਸੀਗੇ। ਸੋ ਇਦਾਂ ਦੇ ਜਿਹੜੇ ਕੇਸ ਆ ਸੈਨ ਰੈਡਵੁੱਡ ਸਿਟੀ, ਪਾਲੋ ਆਲਟੋ, ਫਰੀਮੌਂਟ, ਸੈਨ ਫਰਾਂਸਿਸਕੋ, ਸੈਨ ਰਾਫੇਲ, ਨਵਾਟੋ ਤੇ ਨਾਪਾ, ਇਹਨਾਂ ਏਰੀਆ ਦੇ ਵਿੱਚ ਪਾਏ ਗਏ ਹੈਗੇ। ਜੀ, ਸੁਪਰੀਮ ਕੋਰਟ ਕਹਿੰਦੇ ਵੀ ਸ਼ਾਇਦ ਕੱਲ ਹੀ ਕੁਛ ਨਾ ਕੁਛ ਇਸ਼ਾਰਾ ਕਰ ਸਕਦੀ ਆ ਟਿਕਟੌਕ ਦੇ ਡਾਈਵਰਸਟ ਔਰ ਬੈਨ ਦੀ ਡੈਡਲਾਈਨ ਨੂੰ, ਜਿਹੜਾ ਉਹ ਲੈ ਕੇ ਜੋ ਕਿ ਐਤਵਾਰ ਨੂੰ ਆ ਰਹੀ ਹੈਗੀ ਆ। ਸੁਪਰੀਮ ਕੋਰਟ ਦੀ ਵੈਬਸਾਈਟ ਦੇ ਉੱਤੇ ਇਹ ਜਿਹੜਾ ਨੋਟਿਸ ਆ ਉਹ ਪੇਸ਼ ਕੀਤਾ ਗਿਆ ਵੀ ਕੋਰਟ ਵਿਲ ਅਨਾਉਂਸ ਓਪੀਨੀਅਨਸ ਔਨ ਹੋਮ ਪੇਜ ਬਿਗਨਿੰਗ ਐਟ 10 AM। the court will not take the bench। ਸੋ ਕਹਿੰਦੇ ਵੀ ਘੱਟੋ ਘੱਟ ਐਟਲੀਸਟ ਇੱਕ ਓਪੀਨੀਅਨ ਆਪਾਂ ਨੂੰ ਕੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਦੇਖਣ ਨੂੰ ਜਿਹੜਾ ਉਹ ਮਿਲੇਗਾ ਵੀ ਉਹ ਟਿਕਟੌਕ ਨੂੰ ਬੈਨ ਕਰਨ ਜਾ ਰਹੇ ਆ, ਉਸ ਕਾਨੂੰਨ ਨੂੰ ਅਪਹੋਲਡ ਕਰਨ ਜਾ ਰਹੇ ਆ, ਜਾਂ ਫਿਰ ਟਿਕਟੌਕ ਦੀ ਜਿਹੜੀ ਫਸਟ ਅਮੈਂਡਮੈਂਟ ਵਾਲੀ ਆਰਗੂਮੈਂਟ ਆ ਉਸ ਦੇ ਹੱਕ ਦੇ ਵਿੱਚ ਜਿਹੜਾ ਉਹ ਲੜਦੇ ਆ। ਬੀਤੇ ਜਿਹੜਾ ਫਰਾਈਡੇ ਨੂੰ ਸੁਪਰੀਮ ਕੋਰਟ ਨੇ ਓਰਲ ਆਰਗੂਮੈਂਟਸ
ਟਿਕਟੌਕ ਨੂੰ ਜਿਹੜਾ ਉਹ ਬੈਨ ਕਰਨ ਦੇ ਜਿਹੜਾ ਉਹ ਬੈਨ ਰੱਖਣ ਦੇ ਲਈ ਜਾਂ ਉਸ ਨੂੰ ਖੁੱਲ੍ਹਾ ਛੱਡਣ ਦੇ ਲਈ ਜਿਹੜਾ ਉਹ ਸੁਣੇ ਸੀਗੇ। ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਕਹਿੰਦੇ ਵੀ ਉਹ ਐਗਜ਼ੈਕਟਿਵ ਆਰਡਰ ਲਾ ਕੇ ਵੀ ਟਿਕਟੌਕ ਨੂੰ ਜਿਹੜਾ ਉਹ ਬਚਾ ਸਕਦੇ ਨੇ ਜੇ ਉਹਨਾਂ ਨੂੰ ਮੌਕਾ ਜਿਹੜਾ ਉਹ ਮਿਲੇਗਾ। ਸੋ ਜਿਹੜੇ ਵਾਲਟਸ ਨੇ ਉਹਨਾਂ ਨੇ ਕਿਹਾ ਵੀ ਟਰੰਪ ਵਿਲ ਫਾਈਂਡ ਏ ਵੇ ਟੂ ਪ੍ਰੀਜ਼ਰਵ ਟਿਕਟੌਕ। ਸੋ ਹੁਣ ਇਸ ਦੇ ਪਿੱਛੇ ਕੀ ਜਿਹੜੇ ਉਹ ਕਾਰਨ ਨੇ, ਕਿਵੇਂ ਜਿਹੜਾ ਹੋਊਗਾ, ਇਹ ਸਾਰੀਆਂ ਚੀਜ਼ਾਂ ਇਸ ਟਾਈਮ ਜਿਹੜਾ ਕਹਿ ਲਓ ਵੀ ਗੁੰਝਲਦਾਰ ਜਿਹੜੀ ਚੀਜ਼ ਉਹ ਬਣੀ ਪਈ ਆ। ਪਰ ਕੱਲ ਨੂੰ ਸੁਪਰੀਮ ਕੋਰਟ ਕਿਤੇ ਨਾ ਕਿਤੇ ਇਸ਼ਾਰਾ ਕਰੇਗਾ, ਦੱਸੇਗਾ ਵੀ ਇਸ ਦੇ ਵਿੱਚ ਟਿਕਟੌਕ ਬੈਨ ਹੋਣ ਜਾ ਰਿਹਾ ਐਤਵਾਰ ਨੂੰ ਜਾਂ ਉਸ ਦਾ ਬਚਾਅ ਹੋ ਜਾਵੇਗਾ। ਜੀ ਬਿਲਕੁਲ। ਕੈਲੀਫੋਰਨੀਆ ਦੇ ਵਿੱਚ ਯੂਟਿਲਿਟੀ ਕੰਪਨੀਜ਼ ਆ, ਉਹ ਕਹਿੰਦੇ ਵੀ ਬਿਲੀਅਨਸ ਆਫ ਡਾਲਰ ਦੇ ਕਲੇਮ ਉਹਨਾਂ ਦੇ ਅਗੇਂਸਟ ਹੋਊਗੇ, ਈਵਨ ਦੋ ਕਈ ਜਗ੍ਹਾ ਦੇ ਉੱਤੇ ਉਹਨਾਂ ਦਾ ਕਸੂਰ ਵੀ ਨਹੀਂ ਸੀਗਾ, ਖਾਸ ਕਰਕੇ ਜਿੱਥੇ ਅੱਗਾਂ ਲੱਗੀਆਂ। ਇੱਕ ਜਗ੍ਹਾ ਦੇ ਉੱਤੇ ਈਟਨ ਜਿਹੜੀ ਫਾਇਰ ਆ, ਉੱਥੇ ਆਲਰੇਡੀ ਨਿਊਮਰਸ ਲਾਸੂਟਸ, ਕਹਿੰਦੇ ਕਾਫੀ ਵੱਡੀ ਗਿਣਤੀ 'ਚ ਵੱਖ-ਵੱਖ ਲੋਕਾਂ ਵੱਲੋਂ ਈਟਨ ਫਾਇਰ ਕਰਕੇ ਜੋ ਉੱਥੇ ਦੀ ਕੈਲੀਫੋਰਨੀਆ ਐਡੀਸਨ ਸਦਰਨ ਕੈਲੀਫੋਰਨੀਆ ਐਡੀਸਨ ਕੰਪਨੀ ਹੈਗੀ ਉਹਦੇ ਅਗੇਂਸਟ ਜੋ ਯੂਨਿਟ ਹੈਗਾ ਐਡੀਸਨ ਇੰਟਰਨੈਸ਼ਨਲ ਦਾ, ਤੇ ਸਿਟੀ ਦੇ ਅਗੇਂਸਟ ਜਿਹੜੇ ਲਾ ਸੂਟਸ ਆ ਉਹ ਫਾਈਲ ਕੀਤੇ ਗਏ ਹੈਗੇ ਆ। ਸੋ ਆਉਣ ਵਾਲੇ ਦਿਨਾਂ 'ਚ ਹੋਰ ਲੋਕਾਂ ਵੱਲੋਂ ਵੀ ਜਿਹੜੇ ਲਾ ਸੂਟਸ ਫਾਈਲ ਕੀਤੇ ਜਾਊਗੇ। ਹਾਲਾਂਕਿ ਕੈਲੀਫੋਰਨੀਆ ਦੇ ਲਾ ਮੇਕਰਸ ਨੇ ਇੱਕ ਵਾਈਲਡ ਫਾਇਰ ਇੰਸ਼ੋਰੈਂਸ ਫੰਡ ਕਰਕੇ ਜੋ $21 ਬਿਲੀਅਨ ਦਾ ਕ੍ਰੀਏਟ ਕੀਤਾ ਸੀਗਾ, ਉਹ ਸਦਰਨ ਕੈਲੀਫੋਰਨੀਆ ਐਡੀਸਨ ਤਾਂ ਕਰਕੇ ਜਿਹੜੀ ਕੰਪਨੀ ਆ ਉਹ ਸੋਲਵੈਂਟ ਨਾ ਹੋ ਜਾਵੇ। ਪਰ ਇਹ ਲੱਗਦਾ ਆ ਕਹਿੰਦੇ ਭਈ ਜੋ ਯੂਟਿਲਿਟੀ ਕੰਪਨੀਜ਼ ਆ ਉਹਨਾਂ ਦੇ ਉੱਤੇ ਹੋਰ ਲਾਸੂਟ ਹੋਣਗੇ। ਜੀ, ਪਹਿਲਾਂ ਵੀ ਇਹਨਾਂ ਦੇ ਕਰਕੇ ਕਈ ਜਿਹੜੇ ਸ਼ਹਿਰਾਂ ਦੇ ਸ਼ਹਿਰ ਤਬਾਹ ਹੋ ਚੁੱਕੇ ਆ, ਕਈ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ। ਸੋ ਲੋਕਾਂ ਦਾ ਇਸ਼ਾਰਾ ਉੱਧਰ ਨੂੰ ਜਾਂਦਾ। ਈਟਨ ਫਾਇਰ ਦੇ ਵਿੱਚ ਤਾਂ ਕਈ ਵੀਡੀਓਜ਼ ਵੀ ਜਿਹੜੀਆਂ ਲੋਕਾਂ ਨੇ ਪਾਈਆਂ ਸੀਗੀਆਂ, ਜਿਹਦੇ ਵਿੱਚ ਇਹ ਜਿਹੜਾ ਉਹ ਕਿਹਾ ਜਾ ਰਿਹਾ ਸੀਗਾ ਵੀ ਐਡੀਸਨ ਦੀ ਹੀ ਬਿਜਲੀ ਉਪਕਰਨਾਂ ਜਾਂ ਤੇਜ਼ ਹਵਾਵਾਂ ਦੇ ਚੱਲ ਕੇ ਜਿਹੜੀ ਪਾਵਰ ਕਹਿ ਲਓ ਵੀ ਚੰਗਿਆੜਿਆਂ ਤੋਂ ਜਿਹੜੀ ਅੱਗ ਇਹ ਲੱਗੀ ਆ। ਸੋ ਇਹ ਹੁਣ ਜਾਂਚ ਦਾ ਵਿਸ਼ਾ, ਉਹ ਤਾਂ ਬਾਅਦ ਦੇ ਵਿੱਚ ਇਵੈਂਚੁਅਲੀ ਪਤਾ ਲੱਗੂਗਾ, ਪਰ ਇਸ ਪਾਸੇ ਵੱਲ ਨੂੰ ਗੱਲ ਜ਼ਰੂਰ ਜਾ ਰਹੀ ਆ। ਬਾਈਡਨ ਪ੍ਰਸ਼ਾਸਨ ਜਾਂਦੇ ਜਾਂਦੇ ਕਹਿੰਦੇ ਵੀ ਅਖੀਰ ਦੇ ਵਿੱਚ ਕੁਝ ਹੋਰ ਜਿਹੜੇ ਸਟੂਡੈਂਟ ਕਰਜ਼ੇ ਦੇ ਵਿੱਚ ਡੁੱਬੇ ਆ ਉਹਨਾਂ ਨੂੰ ਰਿਲੀਫ ਜਿਹੜੀ ਉਹ ਦੇ ਕੇ ਜਾ ਰਹੇ ਨੇ। ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਅਨਾਉਂਸ ਕੀਤਾ ਵੀ ਉਹ $600 ਮਿਲੀਅਨ ਦੇ ਹੋਰ ਜਿਹੜੇ ਸਟੂਡੈਂਟ ਲੋਨਸ ਆ, ਜੋ ਕਿ ਤਕਰੀਬਨ 4550 ਬੋਰੋਵਰਸ ਦੇ ਬਣਦੇ ਆ, ਇਨਕਮ ਡਰਿਵਨ ਰੀਪੇਮੈਂਟ ਪਲਾਨ ਦੇ ਤਹਿਤ ਉਹਨਾਂ ਨੂੰ ਫੋਰਗਿਵ ਕੀਤਾ ਜਾ ਰਿਹਾ ਹੈ। 4100 ਬੋਰੋਵਰਸ ਨੂੰ ਬੋਰੋਵਰ ਡਿਫੈਂਸ ਦੇ ਜ਼ਰੀਏ ਜਿਹੜੀ ਉਹ ਮਦਦ ਮਿਲੇਗੀ। ਆਪਣੇ 4 ਸਾਲਾਂ ਦੇ ਵਿੱਚ 33 ਐਗਜ਼ੈਕਟਿਵ ਐਕਸ਼ਨਸ ਦੇ ਤਹਿਤ 5 ਮਿਲੀਅਨ ਬੋਰੋਵਰਸ ਜਿਹੜੇ ਸਟੂਡੈਂਟ ਲੋਨ ਜਿਨ੍ਹਾਂ ਦੇ ਉੱਤੇ ਆ ਉਹਨਾਂ ਨੂੰ ਮਦਦ ਜਿਹੜੀ ਉਹ ਮਿਲੀ ਆ। ਉਹਨਾਂ ਦੇ ਕਈਆਂ ਦੇ ਲੋਨਸ ਥੋੜੇ ਤੋਂ ਬਹੁਤੇ ਜਿਹੜੇ ਉਹ ਘਟੇ ਨੇ। $188 ਬਿਲੀਅਨ ਦੀ ਕੁੱਲ ਲਾਗਤ ਜਿਹੜੇ ਉਹ ਵਾਲੇ। ਸੈਕਟਰੀ ਆਫ ਐਜੂਕੇਸ਼ਨ ਮਿਗਲ ਕਾਰਡੋਨਾ ਉਹਨਾਂ ਨੇ ਕਿਹਾ ਵੀ 4 ਸਾਲ ਪਹਿਲਾਂ ਪ੍ਰੈਜ਼ੀਡੈਂਟ ਬਾਈਡਨ ਨੇ ਭਰੋਸਾ ਦਵਾਇਆ ਸੀ, ਵੀ ਪ੍ਰੋਮਿਸ ਕੀਤਾ ਸੀਗਾ ਵੀ ਜਿਹੜਾ ਬ੍ਰੋਕਨ ਸਟੂਡੈਂਟ ਲੋਨ ਸਿਸਟਮ ਆ ਉਸ ਨੂੰ ਉਹ ਫਿਕਸ ਕਰਨਗੇ, ਤੇ ਅਸੀਂ 4 ਸਾਲ ਇਹਨਾਂ ਸਾਰਿਆਂ ਦੇ ਲਈ ਜਿਹੜਾ ਉਹ ਕੰਮ ਕੀਤਾ ਤੇ ਮਿਲੀਅਨਸ ਆਫ ਅਮਰੀਕਨਸ ਉਹਨਾਂ ਨੂੰ ਇਹ ਜਿਹੜੀਆਂ ਲੋਨ ਫੋਰਗਿਵਨੈਸ ਆ ਉਹਨਾਂ ਦੇ ਨਾਲ ਫਾਇਦਾ ਜਿਹੜਾ ਉਹ ਹੋਇਆ ਆ। ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹ ਦੱਸਿਆ ਵੀ 1.7 ਮਿਲੀਅਨ ਜਿਹੜੇ ਬੋਰੋਵਰਸ ਆ ਉਹਨਾਂ ਨੂੰ ਫੋਰਗਿਵਨੈਸ ਬੋਰੋਵਰ ਡਿਫੈਂਸ ਪ੍ਰੋਗਰਾਮ ਦੇ ਤਹਿਤ ਉਹ ਮਿਲੀ ਆ। 1 ਮਿਲੀਅਨ ਐਸੇ ਨੇ ਜਿਨ੍ਹਾਂ ਨੂੰ ਪਬਲਿਕ ਸਰਵਿਸ ਲੋਨ ਫੋਰਗਿਵਨੈਸ ਪ੍ਰੋਗਰਾਮ ਤੇ 1.5 ਮਿਲੀਅਨ ਇਨਕਮ ਡਰਿਵਨ ਰੀਪੇਮੈਂਟ ਐਂਡ ਪ੍ਰੋਗਰਾਮ ਦੇ ਤਹਿਤ 6 ਲੱਖ 'ਚ ਇਹ ਆ ਜਿਹੜੇ ਪਰਮਾਨੈਂਟ ਜਾਂ ਟੋਟਲ ਡਿਸੇਬਿਲਿਟੀਜ਼ ਵਾਲੇ ਆ ਉਹਨਾਂ ਸਟੂਡੈਂਟ ਲੋਨ ਧਾਰਕਾਂ ਨੂੰ ਜਿਹੜੀ ਉਸ ਦੇ ਵਿੱਚ ਮਦਦ ਜਿਹੜੀ ਉਹ ਮਿਲੀ ਆ। ਸੋ ਇਹ ਸਭ ਤੋਂ ਵੱਡਾ ਕਹਿ ਸਕਦੇ ਆ ਵੀ ਜਿਹੜੇ ਨਜ਼ਦੀਕੀ ਇਤਿਹਾਸ ਦੇ ਵਿੱਚ ਅਮਰੀਕਾ 'ਚ ਸਭ ਤੋਂ ਵੱਡੀ ਜਿਹੜੀ ਲੋਨ ਫੋਰਗਿਵਨੈਸ ਸਟੂਡੈਂਟ ਮਾਮਲੇ ਦੇ ਵਿੱਚ ਇਹ ਪ੍ਰੈਜ਼ੀਡੈਂਟ ਬਾਈਡਨ ਹੁਣੀ ਕਰਕੇ ਗਏ ਨੇ। ਮੇਸੀ ਤੇ ਰਾਈਟ ਏਡ ਨੇ ਰਿਵੀਲ ਕੀਤਾ ਆ ਵੀ ਏਰੀਏ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਜੌਬ ਕੱਟਸ ਹੋਣ ਜਾ ਰਹੀਆਂ। ਮੇਸੀ ਸਟੋਰਸ 400 ਤੋਂ ਵੱਧ ਕੈਲੀਫੋਰਨੀਆ 'ਚ ਜੌਬ ਕੱਟ ਕਰਨ ਜਾ ਰਹੇ ਆ, ਜਿਹਦੇ ਵਿੱਚੋਂ 100 ਤੋਂ ਵੱਧ ਕੈਲੀਫੋਰਨੀਆ ਦੇ ਬੇ ਏਰੀਏ ਵਿੱਚੋਂ ਆ। ਜੀ ਬਿਲਕੁਲ। ਤੇ ਸਮਾਂ ਜਿਹੜਾ ਹਰਜੋਤ ਸਿੰਘ ਜੀ ਸਮਾਪਤ ਹੈ। ਜਾਂਦੇ ਜਾਂਦੇ ਜੇ ਦੱਸਦੇ ਜਾਈਏ ਵੀ ਮਾਰਕੀਟਸ ਦਾ ਕੀ ਹਾਲ ਰਿਹਾ। ਡਾਓ ਜੋਨ 68 ਪੁਆਇੰਟ ਘਟ ਕੇ 43,153 ਤੇ ਬੰਦ ਹੋਇਆ।
S&P 13 ਪੁਆਇੰਟ ਘਟ ਕੇ 5900 ਤੇ 37, ਨੈਸਡੈਕ 100 ਤੇ 73 ਪੁਆਇੰਟ ਘਟ ਕੇ 19338 ਤੇ ਬੰਦ ਹੋਇਆ। ਸੋਨੇ ਦਾ ਭਾਅ 2700 ਤੇ $46 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $79 ਪ੍ਰਤੀ ਬੈਰਲ ਰਹੀ। 10 year yield 4.61%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,01,561 ਤੇ ਇਥੀਰੀਅਮ 3300 ਤੇ $34 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 43 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 65 ਪੈਸੇ ਤੇ $1 ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 60 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਮਲ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।